ਜਾਗ ਚੈਂਬਰ ਜਾਗ ਤੇਰੀ ਪੱਗ ਨੂੰ ਲੱਗ ਗਿਆ ਦਾਗ। ਫੈਸਲਾਬਾਦ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਜਿਹੜਾ ਫੈਸਲਾਬਾਦ ਦਾ ਫੇਸ ਆ, ਜਿਹਨੂੰ ਅਸੀਂ ਪੂਰੀ ਦੁਨੀਆ ਦੇ ਵਿੱਚ ਦਿਖਾ ਕੇ ਆਪਣੇ ਕਾਰੋਬਾਰ ਚਲਾਉਂਦੇ ਆ। ਉੱਥੇ ਦਾ ਅਗਰ ਗਰੁੱਪ ਲੀਡਰ ਹੋਵੇ ਨੈਸ਼ਨਲ ਗਰੁੱਪ ਦਾ, ਉਹਦੇ ਉੱਪਰ ਅਗਰ 12 ਅਰਬ ਰੁਪਏ ਫਰਾਡ ਦਾ ਮੁਕੱਦਮਾ ਦਰਜ ਹੋ ਜੇ, ਤੇ ਮੇਰਾ ਸਵਾਲ ਆ ਉੱਥੇ ਦੇ ਹਜ਼ਾਰਾਂ ਮੈਂਬਰਾਂ ਨੂੰ ਕਿ ਤੁਸੀਂ ਕਿਹੜੀ ਜਗ੍ਹਾ ਤੇ ਖਲੋਤੇ ਹੋ ਜਿਨ੍ਹਾਂ ਦਾ ਗਰੁੱਪ ਲੀਡਰ ਇੱਕ ਫਰਾਡ ਦੇ ਮੁਕੱਦਮੇ ਦੇ ਵਿੱਚ FIA ਨੂੰ ਮਤਲੂਬ ਆ। ਜਦੋਂ ਤੁਹਾਡਾ ਇੱਕ ਗਰੁੱਪ ਲੀਡਰ 17 ਐਨਰਜੀ ਦੀ ਬਿਜਲੀ ਫੈਸਕੋ ਨੂੰ ਫਰੋਖਤ ਕਰਦਾ ਵਾ ਤੇ ਫਰਾਡ ਜਾਲੀ ਤਰੀਕੇ ਦੇ ਨਾਲ 17 ਕੈਮੀਕਲ ਵਾਸਤੇ ਲੈ ਲੈਂਦਾ ਵਾ ਸਸਤੇ ਦਾਮੋਂ, ਜਿਹੜਾ ਜਾਲੀ ਡਾਕੂਮੈਂਟ ਤਿਆਰ ਕਰਦਾ ਵਾ ਫੈਸਕੋ ਦੇ ਲੋਗਾਂ ਨੂੰ ਨਾਲ ਮਿਲਾ ਕੇ ਜਾਲੀ ਸਾਰੇ ਕੰਮ ਕਰਦਾ ਵਾ, ਉਹ ਜਨਾਬ ਤੁਹਾਡੇ ਚੈਂਬਰ ਆਫ ਕਾਮਰਸ ਦਾ ਗਰੁੱਪ ਲੀਡਰ ਆ। ਹੁਣ ਤੁਸੀਂ ਫੈਸਲਾ ਕਰਨਾ ਵਾ ਉੱਥੇ ਦੇ ਮੈਂਬਰਾਂ ਨੇ ਕਿ ਅਸੀਂ ਆਲਮੀ ਸਤ੍ਹਾ ਦੇ ਉੱਪਰ ਇਹ ਫੇਸ ਦਿਖਾਵਾਂਗੇ ਕਿ ਜਿਹੜਾ ਗਰੁੱਪ ਲੀਡਰ ਸਾਡੇ ਚੈਂਬਰ ਨੂੰ ਪ੍ਰੈਜ਼ੈਂਟ ਕਰਦਾ ਪਿਆ ਵਾ, ਜਿਹੜਾ ਗਰੁੱਪ ਲੀਡਰ ਇਹ ਗੱਲ ਕਰਦਾ ਵਾ ਕਿ ਮੈਂ ਖੰਭਾ ਵੀ ਖੜਾ ਕਰ ਦਿਆਂ ਤੇ ਖੰਭਾ ਵੀ ਜਿੱਤਦਾ ਵਾ, ਔਰ ਇਹ ਹਕੀਕਤ ਆ ਕਿ ਉਹ ਖੰਭਾ ਵੀ ਜਿੱਤਦਾ ਵਾ। ਤੇ ਫਿਰ ਜਦੋਂ 12 ਅਰਬ ਰੁਪਏ ਦਾ ਅਸੀਂ ਫਰਾਡ ਕੀਤਾ ਹੋਏਗਾ, ਫਿਰ ਸਾਡੇ ਖੰਭੇ ਵੀ ਜਿੱਤਣਗੇ, ਫਿਰ ਸਾਡੀਆਂ ਟਾਲੀਆਂ ਵੀ ਜਿੱਤਣਗੀਆਂ, ਫਿਰ ਸਾਡੀਆਂ ਕਿੱਕਰਾਂ ਵੀ ਜਿੱਤਣਗੀਆਂ, ਫਿਰ ਸਾਡੀਆਂ ਦਰੇਕਾਂ ਵੀ ਜਿੱਤਣਗੀਆਂ, ਫਿਰ ਅਸੀਂ ਜਿਹਨੂੰ ਕਹਿ ਦੇਵਾਂਗੇ ਉਹੀ ਜਿੱਤੇਗਾ। ਮੈਂ ਉਹਨਾਂ ਮੈਂਬਰਾਂ ਨੂੰ ਗੁਜ਼ਾਰਿਸ਼ ਕਰਾਂਗਾ ਜਿਨ੍ਹਾਂ ਨੇ ਇਹ ਚੈਂਬਰ ਬਣਾਇਆ ਵਾ ਕਿ ਖੁਦਾ ਦਾ ਨਾਮ ਹੈ ਇਹਦਾ ਆਡਿਟ ਕਰਵਾਇਆ ਜਾਵੇ। ਜਿਹੜੇ ਬੰਦੇ ਦੇ ਉੱਪਰ FIA ਦੇ ਵਿੱਚ 12 ਅਰਬ ਰੁਪਏ ਦਾ ਮੁਕੱਦਮਾ ਦਰਜ ਹੋ ਗਿਆ, ਉਹਦੇ ਹੱਥ ਦੇ ਵਿੱਚ ਆਪਾਂ ਸਾਰੀ ਬਾਗਡੋਰ ਦਿੱਤੀ ਹੋਈ ਆ। ਉਹ ਸਿਆਹ ਕਰੇ ਸਫੈਦ ਕਰੇ ਜੋ ਮਰਜ਼ੀ ਕਰਦਾ ਰਹੇ, ਕੋਈ ਉਹਨੂੰ ਪੁੱਛ ਨਹੀਂ ਸਕਦਾ, ਕੋਈ ਉਹਨੂੰ ਦੱਸ ਨਹੀਂ ਸਕਦਾ। ਮੈਂ ਫੈਸਲਾਬਾਦ ਦੇ ਸਨਅਤਕਾਰਾਂ ਨੂੰ ਇਹ ਗੱਲ ਕਰਾਂਗਾ ਕਿ ਜਦੋਂ ਇੱਕ ਗਰੁੱਪ ਲੀਡਰ ਦੇ ਉੱਪਰ ਦਾਗ ਲੱਗ ਜਾਵੇ ਤੇ ਫਿਰ ਸਾਰੇ ਸਨਅਤਕਾਰਾਂ ਨੂੰ ਇੰਜ ਕਰਕੇ, ਸਾਰੇ ਮੈਂਬਰਾਂ ਨੂੰ ਇੰਜ ਕਰਕੇ ਆਪਣੇ ਗਿਰੇਬਾਰ 'ਚ ਦੇਖਣਾ ਪਏਗਾ ਕਿ ਅਸੀਂ ਕਿਹੜੀ ਜਗ੍ਹਾ ਦੇ ਉੱਪਰ ਖਲੋਤੇ ਹੋਏ ਹਾਂ। ਅਗਰ ਸਾਡਾ ਵੱਡਾ ਸਾਡੇ ਘਰ ਦਾ ਸਰਬਰਾ ਫਰਾਡ ਦੇ ਮੁਕੱਦਮੇ ਵਿੱਚ ਮੁਲਵਸ ਆ ਤੇ ਸਾਨੂੰ ਘੱਟ ਤੋਂ ਘੱਟ ਸਾਹਮਣੇ ਆ ਕੇ ਬਿਆਨ ਦੇਣਾ ਚਾਹੀਦਾ ਵਾ ਕਿ ਭਾਈ ਸਾਡਾ ਇਸ ਗੱਲ ਨਾਲ ਕੋਈ ਤਾਲੁਕ ਵਾਸਤਾ ਨਹੀਂ ਹੈਗਾ, ਚੈਂਬਰ ਸਾਡਾ ਘਰ ਆ, ਇਹਦੀ ਹਿਫਾਜ਼ਤ ਕਰਨੀ ਸਾਡੀ ਜ਼ਿੰਮੇਵਾਰੀ ਆ। ਲਿਹਾਜ਼ਾ ਸਾਨੂੰ ਸਾਰਿਆਂ ਨੂੰ ਬਾਹਰ ਨਿਕਲ ਕੇ ਇਹ ਦੱਸਣਾ ਪਏਗਾ। ਬਹੁਤ ਸਾਰੇ ਸਨਅਤਕਾਰ ਨੇ ਫੈਸਲਾਬਾਦ ਦੇ ਜਿਹੜੇ ਬਹੁਤ ਅੱਛਾ ਕੰਮ ਕਰ ਰਹੇ ਨੇ, ਜਿਹੜੇ ਫਲਾਹੀ ਕੰਮ ਕਰ ਰਹੇ ਨੇ, ਜਿਹੜੇ ਫੈਸਕੋ ਦੇ ਨਾਲ ਰਲ ਕੇ ਕੰਮ ਕਰ ਰਹੇ ਨੇ, ਜਿਹੜੇ ਗੈਸ ਵਾਲਿਆਂ ਦੇ ਨਾਲ ਕੰਮ ਕਰ ਰਹੇ ਨੇ, ਜਿਹੜੇ ਗਰੀਬਾਂ ਦੀ ਮਦਦ ਕਰ ਰਹੇ ਨੇ, ਜਿਹੜੇ ਬੇਵਾਂ ਦੀ ਮਦਦ ਕਰ ਰਹੇ ਨੇ, ਜਿਹੜੇ ਯਤੀਮਾਂ ਦਾ ਸਹਾਰਾ ਬਣਦੇ ਪਏ ਨੇ, ਉਹਨਾਂ ਸਾਰਿਆਂ ਨੂੰ ਬਾਹਰ ਨਿਕਲਣਾ ਪਏਗਾ ਔਰ ਦੱਸਣਾ ਪਏਗਾ ਕਿ ਭਾਈਜਾਨ ਸਾਡਾ ਇਹਦੇ ਨਾਲ ਕੋਈ ਤਾਲੁਕ ਵਾਸਤਾ ਨਹੀਂ ਹੈਗਾ, ਚੈਂਬਰ ਸਾਡਾ ਘਰ ਹੈਗਾ ਵਾ। ਅਗਰ ਕਿਸੇ ਨੇ ਫਰਾਡ ਕੀਤਾ ਵਾ ਤੇ ਉਹਨੇ ਚੈਂਬਰ ਦੇ ਵਿੱਚ ਰਹਿ ਕੇ ਚੈਂਬਰ ਦਾ ਇਸਤੇਮਾਲ ਕਰਕੇ ਕਿਆ ਇਹ ਫਰਾਡ ਕੀਤਾ ਵਾ? ਅਗਰ ਕੀਤਾ ਵਾ ਤੇ ਤੁਹਾਨੂੰ ਸਾਰਿਆਂ ਨੂੰ ਵੀ ਇਹਦਾ ਮੁਹਾਸਬਾ ਕਰਨਾ ਚਾਹੀਦਾ। ਅਗਰ ਨਹੀਂ ਕੀਤਾ ਤੇ ਫਿਰ ਵੀ ਗੱਲਾਂ ਕਲੀਅਰ ਹੋਣੀਆਂ ਚਾਹੀਦੀਆਂ ਵਾ। ਮੈਂ ਸਨਅਤਕਾਰਾਂ ਤੋਂ ਬਾਹਰ ਅੱਜ ਕੋਈ ਗੱਲ ਨਹੀਂ ਕਰਾਂਗਾ। ਮੈਂ ਸਾਰੇ ਸਨਅਤਕਾਰਾਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਤੁਹਾਨੂੰ ਅੱਜ ਬਾਹਰ ਨਿਕਲ ਕੇ ਖੜੇ ਹੋਣਾ ਚਾਹੀਦਾ ਵਾ, ਕਿਉਂਕਿ ਇਹ ਦਾਗ ਤੁਹਾਡੀਆਂ ਪੱਗਾਂ ਤੇ ਲੱਗਾ ਵਾ। ਕਿਸੇ ਇੱਕ ਬੰਦੇ ਦੀ ਪੱਗ ਤੇ ਇਹ ਦਾਗ ਨਹੀਂ ਲੱਗਾ ਫਰਾਡ ਦਾ, ਸਾਰਿਆਂ ਦੀਆਂ ਪੱਗਾਂ ਦੇ ਉੱਪਰ ਇਹ ਦਾਗ ਲੱਗਾ ਹੋਇਆ ਵਾ। ਇਸ ਦਾਗ ਨੂੰ ਧੋਣ ਵਾਸਤੇ ਸਾਨੂੰ ਆਪਣਾ ਸਾਰਿਆਂ ਦਾ ਮੁਹਾਸਬਾ ਕਰਨਾ ਪਏਗਾ। ਚੈਂਬਰ ਆਫ ਕਾਮਰਸ ਹਕੂਮਤ ਔਰ ਸਨਅਤਕਾਰਾਂ ਦੇ ਵਿੱਚ ਬ੍ਰਿਜ ਦਾ ਕੰਮ ਕਰ ਰਿਹਾ ਵਾ। ਅਗਰ ਤੁਹਾਡੇ ਬ੍ਰਿਜ ਦੇ ਉੱਪਰ ਦਾਗ ਲੱਗ ਜਾਏਗਾ ਕਿ ਉਹ ਫਰਾਡ ਹੋਇਆ ਵਾ 12 ਅਰਬ ਰੁਪਏ ਦਾ, ਤੇ ਬ੍ਰਿਜ ਆਹਿਸਤਾ ਆਹਿਸਤਾ ਟੁੱਟ ਜਾਏਗਾ। ਤੁਸੀਂ ਮੈਨੂੰ ਦੱਸੋ, ਤੁਸੀਂ ਪਾਲਿਸੀ ਮੇਕਰ ਹੋ, ਤੁਸੀਂ ਹਕੂਮਤ ਦੇ ਨਾਲ ਬਹਿ ਕੇ ਪਾਲਿਸੀਆਂ ਬਣਾਉਂਦੇ ਹੋ, ਕਿਆ ਹਕੂਮਤ ਤੁਹਾਡੇ ਉੱਪਰ ਹੁਣ ਇਤਬਾਰ ਕਰੇਗੀ ਕਿ ਤੁਹਾਡੇ ਸਰਬਰਾਹ ਦੇ ਉੱਪਰ, ਤੁਹਾਡੇ ਗਰੁੱਪ ਲੀਡਰ ਦੇ ਉੱਪਰ ਫਰਾਡ ਦਾ ਮੁਕੱਦਮਾ ਦਰਜ ਹੋਇਆ FIA ਦੇ ਵਿੱਚ, ਉਹ ਇਹਦੀ ਤਹਿਕੀਕਾਤ ਕਰਦੇ ਪਏ ਆ 12 ਅਰਬ ਰੁਪਏ ਦਾ, ਜਿਹਦੇ ਉੱਪਰ ਤੁਸੀਂ ਸਾਰਾ ਕੁਝ ਛੱਡ ਕੇ ਬੈਠੇ ਹੋ। ਅਗਰ ਤੁਸੀਂ ਚਾਹੁੰਦੇ ਹੋ ਤੁਹਾਡਾ ਔਰ ਹਕੂਮਤ ਦਾ ਇਹ ਬ੍ਰਿਜ ਜਿਹੜਾ ਵਾ ਇਹ ਕਾਇਮ ਰਵੇ ਤੇ ਤੁਹਾਨੂੰ ਸਾਰਿਆਂ ਨੂੰ ਇੰਜ ਕਰਕੇ ਮੁਤਹਿਦ ਹੋਣਾ ਪਏਗਾ ਔਰ ਦੇਖਣਾ ਪਏਗਾ ਕਿਹੜੀਆਂ ਕਾਲੀਆਂ ਭੇਡਾਂ ਨੇ ਜਿਹੜੀਆਂ ਤੁਹਾਡੀਆਂ ਸਫਾਂ 'ਚ ਖਲੋ ਕੇ ਤੁਹਾਡਾ ਨਾਮ ਇਸਤੇਮਾਲ ਕਰਕੇ ਤੁਹਾਨੂੰ ਖਰਾਬ ਕਰ ਰਹੇ ਨੇ। ਬਹੁਤ ਸ਼ੁਕਰੀਆ।